Viewers, welcome back in our program ਜੀ ਡਾਕਟਰ ਸਾਹਿਬ ਐਂਡ ਵਾਲੇ ਇਸ਼ੂ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਦੱਸ ਦਈਏ ਜੀ ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਅਸੀਂ ਇਹ ਦੱਸ ਦੇਣਾ ਚਾਹੁੰਦੇ ਹਾਂ ਕਿ ਜੋ ਸਾਡੇ ਪ੍ਰੋਗਰਾਮ ਦਾ ਸਮਾਂ ਸੀਮਾ ਹੈ ਉਹ 8:45 ਤੋਂ ਲੈ ਕੇ 9 ਵਜੇ ਤੱਕ ਹੈ। ਥੈਂਕ ਯੂ ਸੋ ਮਚ। ਇੱਕ ਅਨਾਉਂਸਮੈਂਟ ਮੈਂ ਵੀ ਕਰ ਦਿਆਂ, ਬੇਸ਼ੱਕ ਇਸ ਦੀ ਐਡ ਵੀ ਚੱਲਦੀ ਹੈ ਜਦੋਂ ਸਾਡਾ ਇਹ ਪ੍ਰੋਗਰਾਮ ਵੀ ਚੱਲ ਰਿਹਾ ਜੀ, ਫਿਰ ਵੀ ਮੈਂ ਰਿਮਾਈਂਡਰ ਦੇ ਤੌਰ ਤੇ ਕਿ ਆਉਂਦੇ ਐਤਵਾਰ ਯਾਨੀ ਕਿ ਪਰਸੋਂ ਜੀ 2 ਵਿਸ਼ੇਸ਼ ਪ੍ਰੋਗਰਾਮ ਨੇ ਨਿਊਯਾਰਕ 'ਚ। ਉਹਨਾਂ ਦੇ ਵਿੱਚ ਇੱਕ ਜਿਹੜਾ ਸਮੋਕੀ ਪਾਰਕ 'ਚ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਨੂੰ ਸਮਰਪਿਤ ਸਮਾਗਮ ਹੈ ਜੀ, ਜਿਹੜਾ 9 ਵਜੇ ਤੋਂ ਆਲਮੋਸਟ 3 ਵਜੇ ਤੱਕ ਹੋਏਗਾ, ਜਿਸ ਦੇ ਵਿੱਚ ਮੈਨੂੰ ਵੀ ਬੋਲਣ ਲਈ ਸੱਦਿਆ ਗਿਆ ਹੈ। ਹੋਰ ਵੀ ਜਿਹੜੇ ਆਨਰੇਬਲ ਸਪੀਕਰਸ ਨੇ, ਡਾਕਟਰ ਉਦੋਕੇ ਨੇ, ਸਰ ਹਰਿੰਦਰ ਸਿੰਘ ਨੇ, ਔਰ ਮੈਨੂੰ ਹੋਰ ਨਹੀਂ ਪਤਾ ਹੈ ਲੇਕਿਨ ਹੋਰ ਵੀ ਜਿਹੜੇ ਨੇ ਕਾਫੀ ਪ੍ਰੋਮੀਨੈਂਟ ਸਪੀਕਰਸ ਉਹਨਾਂ ਨੇ ਇਨਵਾਈਟ ਕੀਤਾ। ਸੋ ਉਹਦੇ 'ਚ ਵੀ ਜਿਹੜੀ ਹੈ ਸ਼ਮੂਲੀਅਤ ਕਰੋ। ਔਰ ਦੂਸਰਾ ਖਾਸ ਤੌਰ 'ਤੇ ਜਿਹੜਾ ਪਾਕਿਸਤਾਨ ਦਾ ਆਜ਼ਾਦੀ ਦਿਨ ਹੈ ਜਿਹੜਾ 14 ਅਗਸਤ ਨੂੰ ਹੁੰਦਾ ਹੈ, ਉਸ ਦੀ ਯਾਦ ਜਿਹੜੀ ਹੈ ਉਹ ਸੰਡੇ ਵਾਲੇ ਦਿਨ ਪਿਛਲੇ ਸਾਲ ਵੀ ਬਹੁਤ ਵਧੀਆ ਸਮਾਗਮ ਪਾਕਿਸਤਾਨ ਅਮਰੀਕਨ ਥਿੰਕ ਟੈਂਕ ਵੱਲੋਂ ਕੀਤਾ ਗਿਆ ਸੀ। ਐਤਕੀ ਵੀ ਜਿਹੜਾ ਹੈ ਇਹ 23 ਸਟਰੀਟ ਔਰ 12th ਐਵਨਿਊ ਨਿਊਯਾਰਕ ਜਿਹੜਾ ਹਡਸਨ ਰਿਵਰ ਦੇ ਕੰਢੇ 'ਤੇ ਹੈ, ਬੜਾ ਪਲੇਜ਼ੈਂਟ ਹੁੰਦਾ ਹੈ ਸੀਨੇਰੀਓ ਸਾਰਾ। ਇਹ ਇਹਨਾਂ ਦਾ ਟਾਈਮਿੰਗ 4 ਤੋਂ 7 ਵਜੇ ਤੱਕ ਹੈ। ਸੋ ਅਸੀਂ ਜਿਹੜੇ ਵੀ ਸਾਡੇ ਨਿਊਯਾਰਕ ਦੇ ਵੀਰ ਭੈਣਾਂ ਦੋਨਾਂ ਸਮਾਗਮਾਂ 'ਚ ਆ ਸਕਣ ਬਹੁਤ ਚੰਗੀ ਗੱਲ ਹੈ ਜੀ, ਇੱਧਰ ਵੀ ਉੱਧਰ ਵੀ। ਅਦਰਵਾਈਜ਼ ਇਸ ਗੱਲ ਨੂੰ ਜਿਹੜਾ ਹੈ ਉਹ ਆਪਣੇ ਏਜੰਡੇ 'ਤੇ ਲਿਖ ਲਓ ਕਿ ਇਸ ਸਮਾਗਮ 'ਚ ਜ਼ਰੂਰ, ਕਿਉਂਕਿ ਜਦੋਂ ਅਸੀਂ ਦੂਸਰਿਆਂ ਤੋਂ ਮਦਦ ਦੀ ਆਸ ਕਰਦੇ ਹਾਂ ਜਾਂ ਇੱਕ ਐਜ਼ ਏ ਫੈਲੋ ਇੱਕੋ ਰਸਤੇ ਦੇ ਪੰਥੀ ਅਸੀਂ ਸਮਝਦੇ ਹਾਂ ਤਾਂ ਫਿਰ ਖੁਸ਼ੀ ਦੇ ਵਿੱਚ ਸ਼ਰੀਕ ਹੋਣਾ ਵੀ ਸਾਡਾ ਬਣਦਾ ਹੈ। ਔਰ ਅਸੀਂ ਜਿਹੜਾ ਇਸ਼ੂ ਤਾਂ ਆਪਣਾ ਹੀ ਡਿਸਕਸ ਕਰਨਾ ਹੁੰਦਾ, ਲੇਕਿਨ ਇਸ ਦੇ ਨਾਲ ਉਹ ਵੀ ਫਖਰ ਮਹਿਸੂਸ ਕਰਦੇ ਨੇ ਕਿ ਸਾਡੇ ਸਿੱਖ ਭਰਾ ਭੈਣਾਂ ਆਏ ਔਰ ਸਾਡੇ ਨਾਲ ਆਜ਼ਾਦੀ ਸਮਾਗਮ 'ਚ ਸ਼ਾਮਲ ਹੋਏ। ਸੋ ਜ਼ਰੂਰ ਸ਼ਮੂਲੀਅਤ ਕਰਨਾ ਜੀ। ਡਾਕਟਰ ਸਾਹਿਬ ਹੁਣ ਆਪਾਂ ਜੋ ਸਾਡੇ ਦਰਸ਼ਕਾਂ ਦੇ ਫੇਸਬੁੱਕ ਮੈਸੇਜ ਨੇ ਉਹ ਲੈਂਦੇ ਆਪਾਂ। ਸਾਡੇ ਕੋਲ ਪਹਿਲੇ ਸੈਗਮੈਂਟ ਤੇ ਕਾਫੀ ਸਾਰੇ ਵੀਰ ਭੈਣਾਂ ਦੇ ਮੈਸੇਜ ਨੇ, ਅਸੀਂ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਨੀਮ ਅਲਮਸ ਲਿਖਦੇ ਨੇ, ਸਰਦਾਰ ਯੂ ਡੀਅਰ ਵੀ ਵਿਲ ਡੈਫੀਨੇਟਲੀ ਹੈਲਪ ਯੂ ਐਂਡ ਆਵਰ ISI ਪੀਪਲ। ਐਂਡ ਨੀਮ ਫਿਰ ਲਿਖਦੇ ਨੇ, ਆਲ ਪਾਕਿਸਤਾਨੀਜ਼ ਪੀਪਲ ਆਰ ਰੈਡੀ ਟੂ ਹੈਲਪ ਯੂ। ਕਸ਼ਮੀਰ ਵਰਕਰੀ ਸਾਨੂੰ ਲਿਖਦੇ ਨੇ, ਡਾਕਟਰ ਸਾਹਿਬ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਖਾਲਸਾ ਜ਼ਿੰਦਾਬਾਦ ਦੇ ਨਾਰੇ ਵੀ ਲਗਾ ਰਹੇ ਨੇ। ਨੀਮ ਮੈਨੂੰ ਨਾਮ ਪ੍ਰੋਨਾਂਸ ਨਹੀਂ ਕਰਨਾ ਆ ਰਿਹਾ, ਨੀਮ ਅਲਮਸ ਲਿਖਦੇ ਨੇ, ਫਿਰ ਦੁਬਾਰਾ ਸਾਨੂੰ ਕਹਿੰਦੇ ਨੇ ਕਿ ਵੀ ਡੂ ਨਾਟ ਹੇਟ ਯੂ ਪੀਪਲ, ਵੀ ਲਵ ਯੂ ਵਿਦ ਪੀਪਲ। ਐਂਡ ਨੀਮ ਅਲਮਸ ਜੀ ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਪ੍ਰੋਗਰਾਮ ਦੇਖ ਵੀ ਰਹੇ ਹੋ, ਲਿਖ ਵੀ ਰਹੇ ਹੋ। ਅਸੀਂ ਸਮਝਦੇ ਹਾਂ ਵੀ ਸਾਨੂੰ ਜੇ ਡਿਪਲੋਮੈਟਿਕ ਹੈਲਪ ਪਾਕਿਸਤਾਨ ਦੁਨੀਆ ਭਰ ਦੇ ਵਿੱਚ ਦੇ, ਇਹੀ ਸਾਡੇ ਲਈ ਬਹੁਤ ਵੱਡਾ ਹੋਏਗਾ। ਕੌਮ ਦੇ ਕੋਲ ਆਪਣੇ ਸਾਧਨ ਨੇ, ਰਿਸੋਰਸ ਨੇ, ਵਿਲ ਹੈ, ਅਸੀਂ ਅਲਟੀਮੇਟਲੀ ਆਜ਼ਾਦੀ ਲੈਣੀ ਹੈ। ਪਰ ਤੁਹਾਡੀਆਂ ਸ਼ੁਭ ਕਾਮਨਾਵਾਂ ਔਰ ਤੁਹਾਡੀ ਇਸ ਪਿਆਰ ਭਰੀ ਪੇਸ਼ਕਸ਼ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਇਸੇ ਤਰ੍ਹਾਂ ਸਾਡੇ ਕੋਲ ਦੂਸਰੇ ਸੈਗਮੈਂਟ ਤੇ ਵੀ ਕਾਫੀ ਸਾਰੇ ਮੈਸੇਜ ਨੇ, ਅਸੀਂ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਮਨਜੀਤ ਸਿੰਘ ਮਠਾਰੂ ਸਾਨੂੰ ਲਿਖਦੇ ਨੇ, ਸਾਰੀਆਂ ਗੱਲਾਂ ਜੋ ਸਿੱਖਾਂ ਦੀ ਦੁਰਦਸ਼ਾ ਦਾ ਕਾਰਨ ਸਿਰਫ ਸਿੱਖਾਂ ਦਾ 1947 ਵਿੱਚ ਹਿੰਦੂ ਲੀਡਰਾਂ ਨਾਲ ਜੁੜਨਾ ਹੈ, ਆਪਣੀ ਡਿਟਰਮੀਨੇਸ਼ਨ ਨਾਲ ਖਾਲਿਸਤਾਨ ਦੇਸ਼ ਨਾਲ ਬਣਾਉਣਾ ਹੈ। ਸਾਮਦਾਮ ਦੰਡ ਭੇਦ ਦੇ ਚਾਣਕਿਆ ਦੇ ਚੱਕਰਵੀ ਵਿੱਚ ਫਸ ਸਿੱਖਾਂ ਦਾ ਸਾਰਾ ਨੁਕਸਾਨ ਜੋ ਹੋ ਰਿਹਾ ਹੈ ਦੇ ਜ਼ਿੰਮੇਵਾਰ ਹਨ। 1984 ਵਿੱਚ ਇੰਡੀਆ ਦੀਆਂ ਫੌਜਾਂ ਨੇ ਸਿੱਖਾਂ ਦਾ ਕਤਲ ਕੀਤਾ, ਨਾਲ ਹੀ ਸਿੱਖ ਲਾਇਬ੍ਰੇਰੀ ਨੂੰ ਲੁੱਟਣਾ ਸਿੱਖਾਂ ਦੇ ਵਰਤਮਾਨ ਤੇ ਭੂਤਕਾਲ ਦਾ ਇਤਿਹਾਸ ਦੀ ਚੜ੍ਹਦੀ ਕਲਾ ਤੇ ਸੱਚ ਤੇ ਬਾਗੀਪਣ ਨੂੰ ਖੁੰਡਾ ਕਰਨਾ ਹੈ। ਸਾਫ਼ ਗੱਲ ਸਮਝਣ ਵਿੱਚ ਦੇਰ ਲਾਈ ਕਿ ਆਪਣਾ ਦੇਸ਼ ਖਾਲਿਸਤਾਨ ਬਣਾ ਲੈਣਾ ਚਾਹੀਦਾ ਹੈ। ਜੀ ਡਾਕਟਰ ਸਾਹਿਬ ਹੁਣ ਅਸੀਂ ਚਾਹਾਂਗੇ ਜੋ ਅੱਜ ਦਾ ਵਿਚਾਰ ਹੈ ਉਸ ਬਾਰੇ ਆਪਣੇ ਤੁਸੀਂ ਵਿਚਾਰ ਇੱਕ ਅਸੀਂ ਆਪਣੇ ਦਰਸ਼ਕਾਂ ਤੋਂ ਮਾਫੀ ਚਾਹੁੰਦੇ ਹਾਂ ਕਿ ਪਿਛਲੀ ਵਾਰ ਇਸ ਸ਼ੁੱਕਰਵਾਰ ਦੇ ਪ੍ਰੋਗਰਾਮ 'ਚ ਸ਼ਲੋਕ ਵਾਰਾਂ ਤੇ ਵਧੀਕ ਜਦੋਂ ਸ਼ਲੋਕ ਨੰਬਰ 30 ਨੂੰ ਮੈਂ ਵਿਚਾਰ ਅਧੀਨ ਲਿਆਂਦਾ ਤੇ ਉਸ ਦੀ ਇੱਕ ਤੁਕ ਦਾ ਅੱਧਾ ਹਿੱਸਾ ਜਿਹੜਾ ਮੈਂ ਦੂਜੇ ਦੇ ਨਾਲ ਰਲਗੜ ਕਰ ਦਿੱਤਾ, ਅੱਧਾ ਉਹਨੂੰ ਮਿਸ ਕੀਤਾ। ਇਸ ਲਈ ਇਸ ਸ਼ਲੋਕ ਨੂੰ ਅਸੀਂ ਅੱਜ ਦੁਬਾਰਾ ਵਿਚਾਰਦੇ ਹਾਂ ਔਰ ਇਹ ਬੜਾ ਪਿਆਰਾ ਸ਼ਲੋਕ ਹੈ। ਪੱਬਰ ਤੂੰ ਹਰਿਆਵਲਾ ਕਵਲਾ ਕੰਚਨ ਵਨ ਕਹਿ ਦੋਖੜੈ ਸੜਿਓਏ
ਕਾਲੀ ਹੋਈਆ ਦਿਓਹਰੀ ਨਾਨਕ ਮੈਂ ਤਨ ਭੰਗ ਜਾਣਾ ਪਾਣੀ ਨਾ ਲਹਾਂ ਜੈ ਸੇਤੀ ਮੇਰਾ ਸੰਗ ਜਿਤ ਡਿਠੈ ਤਨ ਪਰ ਫੁੜੈ ਚੜ੍ਹੈ ਚਵਗਣ ਵਨ। ਹੁਣ ਇਹ ਆਪਣੇ ਮਨ ਨੂੰ ਐਡਰੈਸਡ ਹੈ ਜੀ, ਪਰ ਅਲੰਕਾਰ ਕਮਲ ਫੁੱਲ ਦਾ ਉਸ ਸਰੋਵਰ ਦੇ ਵਿੱਚ ਜਿਹੜਾ ਸਮਾਂ ਪਾ ਕੇ ਸੁੱਕ ਜਾਂਦਾ, ਉਹ ਸਰੋਵਰ ਚੋਂ ਪਾਣੀ ਮੁੱਕ ਜਾਂਦਾ ਹੈ। ਔਰ ਇਹ ਜਿਹੜਾ ਉਸ ਸਰੋਵਰ ਨੂੰ ਐਡਰੈਸ ਕਰਕੇ ਜਿਹੜਾ ਲਫ਼ਜ਼ ਹੈ ਪੱਬਰ, ਪੱਬਰ ਦਾ ਹੈ ਕਿ ਕੌਲ ਫੁੱਲਾਂ ਦੀ ਖਾਨ, ਕਿ ਜਿੱਥੇ ਬਹੁਤ ਵੱਡੀ ਗਿਣਤੀ 'ਚ ਕੌਲ ਫੁੱਲ ਹੋਣ ਉਹਨੂੰ ਪੱਬਰ ਕਹਿੰਦੇ ਨੇ। ਤੇ ਇਸ ਸ਼ਲੋਕ ਦੇ ਵਿੱਚ ਉਹ ਸਰੋਵਰ ਹੈ ਪੱਬਰ ਤੂੰ ਹਰਿਆਵਲਾ, ਕਿ ਵੀ ਤੂੰ ਤਾਂ ਹਰਿਆ ਭਰਿਆ ਸੀ, ਚਾਰ ਚਫੇਰੇ ਕਮਲ ਦੇ ਫੁੱਲ ਸਨ, ਕਵਲਾ ਕੰਚਨ ਵਨ, ਤੇਰੇ 'ਚ ਸੋਨੇ ਦੇ ਰੰਗ ਵਰਗੇ, ਵੰਨਾ ਰੰਗ ਨੂੰ ਕਹਿੰਦੇ ਨੇ, ਕੰਚਨ ਸੋਨੇ ਨੂੰ ਕਹਿੰਦੇ ਨੇ, ਸੋਨ ਰੰਗੇ ਕਮਲ ਸਨ ਹੈ ਸਰੋਵਰ ਤੇਰੇ 'ਚ, ਕਹਿ ਦੋਖੜੇ ਸੜੇ ਹੋਏ। ਕੀ ਹੋਇਆ ਕਿ ਵੀ ਤੂੰ ਸੜ ਗਿਆ? ਕਾਲੀ ਹੋਈਆ ਦਿਓਰੀ ਨਾਨਕ ਮੈਂ ਤਨ ਭੰਗ, ਕਿ ਕਿਹੜੀ ਚੀਜ਼ ਦਾ ਘਾਟਾ ਆਇਆ ਕਿ ਤੇਰੀ ਦਿਓਰੀ ਸੋਹਣਾ ਸਰੀਰ ਸੁੱਕ ਗਿਆ, ਯਾਨੀ ਸਰੋਵਰ ਦਾ ਪਾਣੀ ਸੁੱਕ ਗਿਆ ਹੈ, ਕਮਲ ਸੁੱਕ ਗਏ ਨੇ। ਔਰ ਇਹ ਫਿਰ ਸਵਾਲ ਹੈ ਜਾਣਾ ਪਾਣੀ ਨਾ ਲਹਾਂ ਜੈ ਸੇਤੀ ਮੇਰਾ ਸੰਗ। ਹੁਣ ਇਹਦਾ ਜਵਾਬ ਹੈ ਕਿ ਮੈਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਸੀ ਕਿ ਮੇਰੀ ਜ਼ਿੰਦਗੀ ਤਾਂ ਪਾਣੀ ਔਰ ਮੈਂ ਉਸ ਦੇ ਸੰਗ ਤੋਂ ਵਿਛੜ ਗਿਆ। ਔਰ ਇਹ ਇਵੇਂ ਹੀ ਹੈ, ਆਖਾਂ ਜੀਵਾਂ ਵਿਸਰੈ ਮਰ ਜਾਵਾਂ। ਜਦੋਂ ਤੱਕ ਰੱਬ ਦੀ ਯਾਦ ਹੈ ਸਾਡੇ ਅੰਦਰ, ਉਹ ਜੀਵਨ ਰੌਂ ਹੈ, ਧੜਕਣ ਹੈ। ਔਰ ਜਾਣਾ ਪਾਣੀ ਨਾ ਲਹਾਂ ਜੈ ਸੇਤੀ ਮੇਰਾ ਸੰਗ, ਜਿਹਦੇ ਨਾਲ ਮੇਰਾ ਸਾਥ ਸੀ ਉਹਨੂੰ ਮੈਂ ਛੱਡ ਦਿੱਤਾ। ਜਿਤ ਡਿਠੈ ਤਨ ਪਰ ਫੁੜੈ ਚੜ੍ਹੈ ਚਵਗਣ ਵਨ, ਕਿ ਜਿਸ ਨੂੰ ਵੇਖਦੇ ਆ, ਜਿਸ ਪਾਣੀ ਦੇ ਨਾਲ ਮੇਰਾ ਤਨ ਪ੍ਰਫੁੱਲਤ ਹੁੰਦਾ ਸੀ, ਪਰ ਫੁੜੈ ਪ੍ਰਫੁੱਲਤ ਹੋਣਾ, ਚੜ੍ਹੈ ਚਵਗਣ ਵਨ, ਤੇ 4 ਗੁਣਾ ਰੰਗ ਮੈਨੂੰ ਚੜ੍ਹਦਾ ਸੀ, ਉਸ ਪਾਣੀ ਤੋਂ ਮੈਂ ਵਿੱਥ ਪਾ ਲਈ। ਜ਼ਾਹਰ ਹੈ ਕਿ ਰੱਬ ਦੀ ਯਾਦ ਦੇ ਨਾਲ ਜਦੋਂ ਅਸੀਂ ਜੁੜਦੇ ਤੇ ਤੁਹਾਡਾ ਸੁਹੱਪਣ 4 ਗੁਣਾ ਰੂਹ ਦਾ, ਮਨ ਦਾ, ਤਨ ਦਾ, ਉਹਨੂੰ ਮਨ ਖਿੜਿਆ ਹਰਿਆ ਬਾਗ। ਫਿਰ ਜਿਵੇਂ ਬਾਗ ਇੱਕ ਖਿੜਿਆ ਹੁੰਦਾ ਹੈ, ਇਵੇਂ ਤੁਹਾਡਾ ਮਨ ਜਿਹੜਾ ਉਹ ਖਿੜਿਆ ਹੁੰਦਾ ਹੈ। ਔਰ ਇਹੀ ਜਦੋਂ ਅਸੀਂ ਜਪਜੀ ਪੜ੍ਹਦੇ ਹਾਂ ਔਰ ਇਸ ਦੇ ਵਿੱਚ ਜਿਹੜਾ ਗੁਰਮੁਖ ਦਾ ਕਨਸੈਪਟ ਹੈ ਔਰ 4 ਚਫੇਰੇ ਉਸ ਦੇ ਵਿੱਚ ਜਿਹੜਾ ਉਹ ਚਾਹ ਹੈ, ਉਸ ਦੀ ਕਮਾਈ ਸੁਚੱਜੀ ਹੈ। ਔਰ ਇਹੀ ਖਿੜਨਾ ਔਰ ਸੁੱਕ ਜਾਣਾ ਸਰੋਵਰ ਦੇ ਪਾਣੀ ਦਾ, ਕਮਲਾਂ ਦਾ ਮੁਰਝਾ ਜਾਣਾ, ਉਸ ਰੱਬ ਤੋਂ ਵਿੱਥ ਹੈ। ਔਰ ਉਸ ਤੋਂ ਅਗਲਾ ਸ਼ਲੋਕ ਹੈ ਰੱਜ ਨਾ ਕੋਈ ਜੀਵਿਆ ਪਹੁੰਚ ਨਾ ਚੱਲਿਆ ਕੋਏ, ਗਿਆਨੀ ਜੀਵੈ ਸਦਾ ਸਦਾ ਸੁਰਤੀ ਹੀ ਪਤ ਹੋਏ, ਸਰਫੈ ਸਰਫੈ ਸਦਾ ਸਦਾ ਇਵੇਂ ਗਈ ਵਿਹਾਏ, ਨਾਨਕ ਕਿਸ ਨੂੰ ਆਖੀਐ ਵਿਣ ਪੁੱਛਿਆ ਹੀ ਲੈ ਜਾਏ। ਰੱਜ ਨਾ ਕੋਈ ਜੀਵਿਆ ਪਹੁੰਚ ਨਾ ਚੱਲਿਆ ਕੋਈ, ਕਿ ਕਿਹੜੀ ਸਟੇਜ ਹੈ ਜਿਸ ਤੋਂ ਬਾਅਦ ਬੰਦਾ ਕਹਿੰਦਾ ਕਿ ਮੈਂ ਜੀ ਕੇ ਰੱਜ ਗਿਆ। ਜਿਹੜੀਆਂ ਮਾਈਆਂ ਕਰਜ ਕਰ ਰਹਿੰਦੀਆਂ ਸਭ ਨੂੰ ਮੌਤ ਆਉਂਦੀ ਹੈ, ਮੈਨੂੰ ਕਿਉਂ ਨਹੀਂ ਆਉਂਦੀ? ਤੇ ਜਦੋਂ ਸੱਚਮੁੱਚ ਕੁਛ ਬਿਮਾਰੀ ਹੁੰਦੀ ਹੈ ਫਿਰ ਕਹੇਗੀ ਮੈਂ ਕਈ ਵਾਰੀ ਕਿਹਾ ਮੇਰੀ ਨੋਹ ਲੈ ਕੇ ਹੀ ਨਹੀਂ ਜਾਂਦੀ, ਡਾਕਟਰ ਕੋਲ ਹੀ ਨਹੀਂ ਲੈ ਕੇ ਵੀ ਉਹ ਉਡੀਕ ਰਿਹਾ। ਸੋ ਮਤਲਬ ਇਹ ਹੈ ਵੀ ਇਨ ਦਾ ਐਂਡ ਆਫ ਦਾ ਡੇ ਕੋਈ ਐਸੀ ਸਿਚੁਏਸ਼ਨ ਨਹੀਂ ਆਉਂਦੀ ਜਿਹਦੇ 'ਚ ਅਸੀਂ ਕਹੋ ਜੀ ਅਸੀਂ ਰੱਜ ਕੇ ਜੀ ਲਿਆ, ਕਿਉਂਕਿ ਇਨ ਦਾ ਐਂਡ ਹੋਣਾ। ਇਹੀ ਕਹਾਣੀ ਹੈ। ਪਹੁੰਚ ਨਾ ਚੱਲਿਆ ਕੋਈ, ਕਿ ਵੀ ਤੁਸੀਂ ਜਿੰਨੇ ਮਰਜ਼ੀ ਧੰਦੇ ਸਹੇੜ ਲਓ, ਕਿੱਥੇ ਜਾ ਕੇ ਤੁਸੀਂ ਕਹੋਗੇ? ਹੁਣ ਬਹੁਤ ਵਾਰੀ ਹੋਏਗਾ ਜੀ ਆ ਮੇਰੀ ਹੈ ਨਾ ਜ਼ਿੰਮੇਵਾਰੀ ਪੁੱਤਰਾਂ ਧੀਆਂ ਦੀ, ਇਹ ਵਿਆਹੇ ਜਾਣ, ਫਿਰ ਅਸੀਂ ਫ੍ਰੀ ਆ। ਫਿਰ ਉਹ ਵਿਆਹੇ ਜਾਂਦੇ ਨੇ, ਹਾਂ ਕੀ ਕਰੀਏ ਹੁਣ, ਉਹ ਕੰਮ ਤੇ ਤੁਰ ਜਾਂਦੇ ਨੇ, ਆ ਪੋਤਰੀਆਂ ਦੋਤਰੀਆਂ ਸਾਡੇ ਵਾਲੇ ਕਰ ਜਾਂਦੇ ਨੇ, ਪੋਤਰੇ ਦੋਤਰੀਆਂ। ਔਰ ਇਹਦਾ ਹੀ ਮਤਲਬ ਹੈ ਕਿ ਵੀ ਇਸ ਨੂੰ ਗੁਰੂ ਸਾਹਿਬ ਨੇ ਕਿਹਾ ਪਹੁੰਚ ਨਾ ਚੱਲਿਆ ਕੋਈ, ਕਿਤੇ ਵੀ ਜਾ ਕੇ ਸਾਰੇ ਧੰਦਿਆਂ ਦੀ ਅਖੀਰ ਨਹੀਂ ਆਉਂਦੀ। ਕਦੇ ਕਹੋ ਜੀ ਗੱਲ ਮੁੱਕ ਗਈ, ਇਵੇਂ ਨਹੀਂ। ਗਿਆਨੀ ਜੀਵੈ ਸਦਾ ਸਦਾ ਸੁਰਤੀ ਹੀ ਪਤ ਹੋਏ। ਦੁਨੀਆਦਾਰ ਧੰਦਿਆਂ 'ਚ ਫਸੇ ਨੇ, ਝੂਠੀ ਜ਼ਿੰਦਗੀ ਨੂੰ ਹੀ ਸੱਚ ਸਮਝਦੇ ਨੇ, ਤੇ ਜਿਹੜਾ ਰੱਬ ਦਾ ਗਿਆਨ ਰੱਖਣ ਵਾਲਾ ਹੈ, ਇਸ ਹਕੀਕਤ ਨੂੰ ਸਮਝਦਾ, ਉਹ ਤਾਂ ਕਦੇ ਮਰਦਾ ਹੀ ਨਹੀਂ ਹੈ। ਗੁਰਮੁਖ ਬੁੱਢੇ ਕਦੇ ਨਾਹੀਂ ਜਿਨ੍ਹਾਂ ਅੰਤਰ ਸੁਰਤ ਗਿਆਨ, ਕਿ ਉਹਨਾਂ ਦੀ ਸੁਰਤ ਦੇ ਵਿੱਚ ਰੱਬ ਦੀ ਹੋਂਦ ਦਾ, ਹਕੀਕਤ ਜ਼ਿੰਦਗੀ ਦੀ, ਉਹਦਾ ਗਿਆਨ ਹੈ।
ਇਸ ਲਈ ਉਹ ਬੁੱਢੇ ਹੁੰਦੇ ਹੀ ਨਹੀਂ। ਇਹਦਾ ਮਤਲਬ ਇਹ ਨਹੀਂ ਹੈ ਵੀ ਵਾਲ ਤਾਂ ਕਾਲਿਓਂ ਜਿਹੜੇ ਨੇ ਉਹ ਧੌਲੇ ਹੋਣਗੇ, ਚਿੱਟੇ ਹੋਣਗੇ, ਸਰੀਰ ਬੁਢਾਪੇ ਵੱਲ ਆਏਗਾ, ਲੱਤਾਂ ਦੁਖਣਗੀਆਂ, ਗੋਡੇ ਦੁਖਣਗੇ। ਇਨ ਦਾ ਐਂਡ ਆਫ ਦਾ ਡੇ ਸਰੀਰ ਦਾ ਆਪਣਾ ਧਰਮ ਹੈ, ਬੁਢਾਪਾ ਝੁਰੜੀਆਂ ਪੈਣਗੀਆਂ ਔਰ ਫਿਰ ਜਿਹੜਾ ਉਹ ਚੱਕ ਲੋ ਵਾਲਾ ਹੋਏਗਾ। ਪਰ ਗੁਰੂ ਸਾਹਿਬ ਫਰਮਾਉਂਦੇ ਨੇ ਗਿਆਨੀ ਜੀਵੈ ਸਦਾ ਸਦਾ, ਉਹ ਸਦਾ ਹੀ ਜਿਉਂਦੇ ਨੇ। ਸੁਰਤੀ ਹੀ ਪਤ ਹੋਏ, ਕਿਉਂਕਿ ਉਹਨਾਂ ਦੀ ਸੁਰਤ ਹਮੇਸ਼ਾ ਰੱਬ ਵਿੱਚ ਜੁੜੀ ਹੁੰਦੀ ਆ ਔਰ ਉਹ ਪਤਵਾਨ ਨੇ, ਵਿਦ ਆਨਰ ਨੇ। ਪਤ ਸੇਤੀ ਘਰ ਜਾਓ, ਉਹ ਜਦੋਂ ਜਾਣਗੇ ਵੀ ਉਹ ਆਨਰ ਨਾਲ ਜਾਣਗੇ ਕਿਉਂਕਿ ਉਹਨਾਂ ਨੇ ਰੱਬ ਨੂੰ ਨਹੀਂ ਵਿਸਾਰਿਆ। ਤੇ ਦੂਸਰਾ ਸਰਫੈ ਸਦਾ ਸਦਾ, ਇਵੇਂ ਗਈ ਵਹਾਏ। ਸਰਫਾ ਅਸੀਂ ਕਹਿੰਦੇ ਕਿਰਚ ਕਰਨ। ਇੱਕ ਉਹ ਨੇ ਜਿਹੜੇ ਜੀਵ ਹੀ ਰਹੇ ਨੇ, ਉਹਨਾਂ ਨੂੰ ਲੱਗਦਾ ਵੀ ਅਸੀਂ ਜ਼ਿੰਦਗੀ ਦੇ ਇਸ ਪੜਾਅ ਤੇ ਇਹ ਕਰਨਾ ਹੈ, ਇਸ ਤੇ ਇਹ ਕਰਨਾ ਹੈ। ਉਹ ਸਰਫੇ ਦੇ ਨਾਲ ਉਹਨਾਂ ਨੇ ਕੈਲਕੂਲੇਟ ਕੀਤਾ। ਉਹਨਾਂ ਨੇ ਕਿਹਾ ਐਵੇਂ ਹੀ ਜ਼ਿੰਦਗੀ ਲੰਘ ਜਾਂਦੀ ਹੈ। ਨਾਨਕ ਕਿਸ ਨੂੰ ਆਖੀਏ ਵਿਣ ਪੁੱਛਿਆ ਹੀ ਲੈ ਜਾਏ। ਵੀ ਅਲਟੀਮੇਟਲੀ ਕਿਹਨੂੰ ਕਹਾਂਗੇ ਵੀ ਉਹਨੇ ਕਿਹੜਾ ਤੁਹਾਡੇ ਤੋਂ ਕੋਈ ਪਰਮਿਸ਼ਨ ਲੈਣੀ ਹੈ, ਤੂੰ ਤਿਆਰ ਹੈ ਕਿ ਨਹੀਂ ਭਾਈ, ਲੈ ਚਲੀਏ ਕਿ ਨਹੀਂ। ਉਹ ਵਿਣ ਪੁੱਛਿਆ ਹੀ ਲੈ ਜਾਏ, ਉਹਨੇ ਲੈ ਜਾਣਾ। ਤੇ ਤੁਸੀਂ ਸਰਫੇ ਕਰਕੇ ਆਪਣੇ ਸਾਲ ਗਿਣੀ ਜਾਓ, ਆਪਣਾ ਏਜੰਡਾ ਬਣਾਈ ਜਾਓ। ਪਰ ਦੂਸਰੇ ਗਿਆਨੀ ਜੀਵੈ ਸਦਾ ਸਦਾ, ਗਿਆਨਵਾਨ ਗਿਆਨੀ ਹਮੇਸ਼ਾ ਜਿਉਂਦਾ ਕਿਉਂਕਿ ਸੁਰਤੀ ਹੀ ਪਤ ਹੋਏ। ਉਹਨੂੰ ਪਤਾ ਹੈ ਕਿ ਭਾਈ ਪਤਵਾਨ ਹੋ ਕੇ ਮੈਂ ਜਾਣਾ ਹੈ ਔਰ ਉਹ ਸੁਰਤ ਦੇ ਵਿੱਚ ਰੱਬ ਨੂੰ ਯਾਦ ਰੱਖ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ ਨੇ। ਤਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਆਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੀ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।